post poll campaign, Prime Minister Modi to meditate at Vivekanand Rock Memorial in Kanyakumari। ਇਹ ਜਦੋਂ ਲਾਸਟ ਚਰਨ ਖਤਮ ਹੋਇਆ 3 ਦਿਨ ਤੇ 3 ਰਾਤਾਂ ਜਿਹੜਾ ਉਹ ਸਮੁੰਦਰ ਦੇ ਉੱਤੇ ਬੈਠ ਕੇ ਜਿਹੜਾ ਉਹ ਆਪਣਾ ਹਲਵਾ ਮਾਂਡਾ ਖਾਣਗੇ। ਜਿਸ ਕਿਸਮ ਦੀ ਤੁਸੀਂ ਬਾਡੀ ਲੈਂਗੁਏਜ ਇਹਨਾਂ ਦੀ ਦੇਖਦੇ ਹੋ, ਮੋਦੀ ਦੀ, ਅਮਿਤ ਸ਼ਾਹ ਦੀ, ਖਿਸਕੇ ਹੋਏ ਨੇ, ਹਿੱਲੇ ਹੋਏ ਨੇ। ਮੋਦੀ ਮੂੰਹ ਕੁਛ ਕਹਿਣਾ ਚਾਹੁੰਦਾ, ਲਫ਼ਜ਼ ਕੋ ਹੋਰ ਬਣ ਜਾਂਦਾ ਹੈ। ਜਦੋਂ ਤੁਹਾਡੇ ਇਸ ਕਿਸਮ ਦੇ ਘਬਰਾਹਟ ਤਾਂ ਜ਼ਾਹਰ ਹੈ ਇਹਨਾਂ ਦੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਹੈਗੀ। BJP's 400 par claims बकवास, won't cross 200 seats, Congress chief खड़गे। BJP was non-existent in Tamil Nadu, Kerala and Telangana and not strong in Karnataka। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਲੋਕ ਸਭਾ ਚੋਣਾਂ ਦੇ 6 ਪੜਾਅ ਮੁਕੰਮਲ ਹੋ ਚੁੱਕੇ ਨੇ ਅਤੇ ਹੁਣ ਸਿਰਫ 7ਵੇਂ ਪੜਾਅ ਦੀਆਂ ਕੁਝ ਸੀਟਾਂ ਤੇ ਵੋਟਾਂ ਪੈਣੀਆਂ ਬਾਕੀ ਨੇ। ਸੋ ਗਰਾਊਂਡ ਰਿਪੋਰਟਸ ਅਨੁਸਾਰ ਬੀਜੇਪੀ ਸਰਕਾਰ ਇਹਨਾਂ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਰਹੀ ਹੈ। 400 ਪਾਰ ਦਾ ਨਾਅਰਾ ਦੇਣ ਵਾਲਿਆਂ ਨੂੰ 200 ਸੀਟਾਂ ਵੀ ਮਿਲਣੀਆਂ ਜਿਹੜੀਆਂ ਨੇ ਉਹ ਨਜ਼ਰ ਨਹੀਂ ਆ ਰਹੀਆਂ। ਸੋ ਬਾਕੀ EVM ਜਿਹੜੀਆਂ ਮਸ਼ੀਨਾਂ ਦਾ ਕਮਾਲ ਦੇਖਣਾ ਅਜੇ ਤੱਕ ਬਾਕੀ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਕੇਰਲਾ ਦੇ ਕੰਨਿਆਕੁਮਾਰੀ ਦੀ ਇੱਕ ਚਟਾਨ ਤੇ 3 ਦਿਨ ਲਈ ਭਗਤੀ ਕਰਨ ਜਾ ਰਹੇ ਨੇ ਔਰ ਚੰਗਾ ਹੋਵੇਗਾ ਨੁਟੰਕੀਬਾਜ਼ ਮੋਦੀ ਜਾਲੀ ਭਗਤੀ ਤੋਂ ਬਾਅਦ ਸਮੁੰਦਰ ਵਿੱਚ ਜਲ ਸਮਾਧੀ ਹੀ ਲੈ ਲੈਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਨੌਟੰਕੀ ਮਾਸਟਰ ਜਿਵੇਂ ਜਦੋਂ ਤੁਸੀਂ ਮਦਾਰੀ ਦਾ ਖੇਡ ਦੇਖਦੇ ਹੋ ਤੇ ਉਹਦੇ 'ਚ ਕੁਛ ਉਹ ਝੋਲੇ 'ਚੋਂ ਕੱਢ ਰਿਹਾ ਹੁੰਦਾ ਹੈ, ਕੁਛ ਟੋਕਰੀ ਚੁੱਕ ਰਿਹਾ ਹੁੰਦਾ ਹੈ, ਕੁਛ ਜਿਹੜਾ ਉਹ ਖਾਸ ਵੱਲ ਇਸ਼ਾਰਾ ਕਰ ਰਿਹਾ ਹੁੰਦਾ ਵੀ ਇਸ ਵੱਲ ਕੱਢਾਂਗੇ ਤਾਂ ਖਤਰਨਾਕ ਨਾਗ, ਸ਼ੇਸ਼ ਨਾਗ ਦੀ ਨਸਲ ਦਾ ਜਿਹੜਾ ਅਸੀਂ ਹਿਮਾਲਿਆ 'ਚੋਂ ਫੜਿਆ ਉਹ ਦਿਖਾਵਾਂਗੇ। ਹਾਲਾਂਕਿ ਐਂਡ ਤੱਕ ਲੋਕ ਡੀਕਦੇ ਰਹਿੰਦੇ ਨੇ ਵੀ ਉੱਥੋਂ ਨਿਕਲੇਗਾ। ਅਖੀਰ 'ਚੋਂ ਆਪਾਂ ਜਿਹੜਾ ਉਹ ਲਪੇਟ ਲਪੂੜ ਕੇ ਆਪਣਾ ਕਚਕੌਲ ਘੁਮਾ ਦਿੰਦਾ, ਉਹ ਨਿਕਲਦਾ ਨਹੀਂ ਹੈ ਕੌਡੀਆਂ ਵਾਲਾ ਨਾਗ, ਵਿੱਚੋਂ ਕੁਛ ਹੋਰ ਹੀ ਕੱਢ ਰਿਹਾ ਹੁੰਦਾ ਕਬੂਤਰ। ਨੌਟੰਕੀ ਮਾਸਟਰ ਮੋਦੀ ਹੁਣ 2024 ਚੋਣਾਂ ਆਲਮੋਸਟ 6 ਫੇਜ਼ ਖਤਮ ਅਜੇ, ਕਿਉਂਕਿ ਸਾਡੀ ਦਿਲਚਸਪੀ ਤਾਂ ਪੰਜਾਬ ਦੇ ਨਾਲ ਰਿਲੇਟਡ ਜਿਹੜੇ ਨੇ ਉਹਨਾਂ ਨਾਲ ਹੈ ਹੀ ਹੈ, ਪਰ ਓਵਰਆਲ ਇੰਡੀਆ 'ਚ ਕੀ ਹੁੰਦਾ ਜਾਂ ਕੀ ਹੋਣ ਜਾ ਰਿਹਾ ਹੈ, ਬੇਸ਼ੱਕ ਅਜੇ ਵੀ ਸਾਡਾ ਇਹ ਕਹਿਣਾ ਹੈ ਕਿ ਵੀ ਇਹ EVM ਮਸ਼ੀਨਾਂ ਨੇ ਅਲਟੀਮੇਟਲੀ ਕਿਵੇਂ ਇਹਨਾਂ ਦੀ ਚਾਬੀ ਘੁਮਾਣੀ ਹੈ। ਔਰ ਵੈਸੇ ਤਾਂ ਆਲਰੇਡੀ ਆਲਮੋਸਟ ਕਿੰਨੇ ਹਫ਼ਤੇ ਬਾਅਦ ਜਦੋਂ ਚੋਣ ਕਮਿਸ਼ਨ ਨੇ ਕਿਹਾ ਕਿ ਜੀ ਅਸੀਂ ਹੁਣ ਕੰਸਟੀਚੁਐਂਸੀ ਵਾਈਜ਼ ਦੱਸ ਦਿੱਤਾ ਹੈ ਕਿੰਨੀਆਂ ਵੋਟਾਂ ਪਈਆਂ ਤੇ ਲੱਖ ਵੋਟਾਂ ਵਧਾਈਆਂ ਹੋਈਆਂ। ਸੋ ਆਲਰੇਡੀ ਲੱਗਦਾ ਹੈ ਵੀ ਕੁਛ ਨਾ ਕੁਛ ਇਹਨਾਂ ਨੇ ਕਰ ਲਿਆ ਹੋਇਆ। ਔਰ ਜਿਸ ਕੌਨਫੀਡੈਂਸ ਨਾਲ ਬੈਠ ਕੇ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਨੂੰ ਇੰਟਰਵਿਊ ਦੇ ਰਿਹਾ ਅਮਿਤ ਸ਼ਾਹ, ਉਹ ਕਹਿੰਦਾ 300 ਪਾਰ ਤਾਂ ਆਲਰੇਡੀ ਸਾਡੀਆਂ ਹੋ ਗਈਆਂ ਔਰ ਉਹ ਬਿਲਕੁਲ ਅਸੀਂ 400 ਪਾਰ ਕਰਾਂਗੇ ਅਬ ਕੀ ਵਾਰ, 400 ਪਾਰ ਜੋ ਉਹਨਾਂ ਦਾ ਕਹਿਣਾ ਸੀ। ਹਾਲਾਂ ਜਿਹੜੇ ਇਹਨਾਂ ਦੇ ਬੜੇ ਟਰਸਟਵਰਦੀ ਵੀ ਜਿਨ੍ਹਾਂ ਨੂੰ ਬਿਲਕੁਲ ਗੋਦੀ ਮੀਡੀਆ ਦੀ ਕੈਟਾਗਰੀ 'ਚ ਸੀ, ਉਹਨਾਂ ਦੇ ਵੀ ਪੈਰ ਖਿਸਕ ਰਹੇ ਨੇ। ਕਿਉਂਕਿ ਜਦੋਂ ਤੁਸੀਂ ਗਰਾਊਂਡ, ਬੇਸ਼ੱਕ ਚੋਣ ਕਮਿਸ਼ਨ ਨੇ ਚੋਣ ਸਰਵਿਆਂ 'ਤੇ ਤਾਂ ਪਾਬੰਦੀ ਲਾਈ ਹੋਈ ਹੈ, ਉਹ 1 ਜੂਨ ਨੂੰ ਜਿੱਦਣ ਵੋਟਾਂ ਫਾਈਨਲ ਫੇਜ਼ ਦੀਆਂ ਪੈ ਗਈਆਂ ਉਦੋਂ ਆਪਣੇ ਸਰਵੇ ਦੇਣਗੇ। ਲੇਕਿਨ ਇਸ ਸਾਰੇ ਪੀਰੀਅਡ 'ਚ ਜਿੰਨਾ ਕੁ ਮੈਨੂੰ ਵੀ ਸਮਝ ਆਈ ਹੈ ਕਿ ਜੇ ਫੇਅਰ ਵੋਟਿੰਗ ਹੁੰਦੀ ਹੈ ਜਾਂ ਜਿੰਨੀ ਪਹਿਲਾਂ ਤਾਂ ਉਹਨਾਂ ਨੇ ਕਈ ਥਾਵਾਂ 'ਤੇ ਕਈ ਵੋਟਰਾਂ ਦੇ ਨਾਂ ਹੀ ਗਾਇਬ ਕਰ ਦਿੱਤੇ, ਕਈ ਥਾਂ 'ਤੇ ਜੋ ਇਹਨਾਂ ਦੀ ਡਰਾਮੇਬਾਜ਼ੀ ਚੱਲ ਰਹੀ ਹੈ, ਜਿਵੇਂ ਇੱਕ 14 ਸਾਲਾਂ ਦਾ ਮੁੰਡਾ ਉਹ 7 ਵਾਰ ਕਿ 9 ਵਾਰ ਵੋਟ ਪਾ ਕੇ ਵੀਡੀਓ ਪੋਸਟ ਕਰਦਾ ਵੀ ਮੈਂ ਪਾਈ ਹੈ। ਉਸ ਸਾਰੇ ਨੂੰ ਵੀ ਜੇ ਅਸੀਂ ਮੱਦੇਨਜ਼ਰ ਰੱਖ ਲਈਏ ਤੇ ਜੇ ਗਰਾਊਂਡ ਦੇ ਉੱਤੇ ਜਿਸ ਕਿਸਮ ਦਾ ਪੂਰਵਾਂਚਲ 'ਚ ਕੀ ਹੋਏਗਾ, ਬਿਹਾਰ 'ਚ ਕੀ ਹੋਇਆ, ਬੰਗਾਲ ਦੀਆਂ ਕਿੰਨੀਆਂ ਸੀਟਾਂ ਤੇ ਜਿੰਨੀ ਕੁ ਮੈਨੂੰ ਵੀ ਸਮਝ ਹੈ ਇਹ ਜਿਹੜੀ BJP ਹੈ ਇਹ 170-80 ਤੋਂ ਬਿਯੋਂਡ ਨਹੀਂ ਜਾਂਦੀ ਲੱਗਦੀ। 542 ਦੇ ਕਰੀਬ ਸ਼ਾਇਦ ਟੋਟਲ ਸੀਟਾਂ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜਾ ਦੂਸਰਾ ਜਿਹਨੂੰ ਇੰਡੀਆ ਬਲੌਕ ਕਹਿੰਦੇ ਨੇ ਉਹਦੇ 'ਚ ਵੀ ਅੱਡ ਰੀਜਨਲ ਪਾਰਟੀਜ਼ ਨੇ, ਖੇਤਰੀ ਪਾਰਟੀ। ਹਾਲਾਂਕਿ ਉਹਨਾਂ ਨੇ ਵੀ ਛਿੱਤਰੀ ਦਾੜ ਵੰਡਣੀ ਹੈ। ਅਜੇ ਤਾਂ 1 ਪੁਆਇੰਟ ਇਹ ਹੈ ਜੀ BJP ਨੂੰ ਡਿਫੀਟ ਕਰੋ। ਜੇ ਹੋਈ ਵੀ ਤਾਂ ਮੈਨੂੰ ਇਹ ਲੱਗਦਾ ਵੀ ਹਾਲ ਉਹਨਾਂ ਦਾ ਅਲਟੀਮੇਟਲੀ ਉਹੀ ਹੋਣਾ ਹੈ ਕਿ ਜਿਵੇਂ ਜੇ ਮੌਕੇ ਦੇ ਉੱਤੇ EVM ਮਸ਼ੀਨਾਂ ਵਾਲਾ ਪਾਰਟ ਨਾ ਇਹਨਾਂ ਨੇ ਕੀਤਾ ਜਾਂ ਨਾ ਚੱਲਿਆ ਜਾਂ ਆਲਰੇਡੀ ਨਾ ਕੀਤਾ ਹੋਇਆ
ਕਿਉਂਕਿ ਕਿਸੇ ਹੱਦ ਤੱਕ ਵੀ ਜਾਣਗੇ ਪਾਵਰ ਨੂੰ ਗ੍ਰੈਬ ਕਰਨ ਦੇ ਲਈ। ਔਰ ਉਹਦੀ ਇੱਕ ਸਭ ਤੋਂ ਵੱਡੀ ਉਦਾਹਰਣ ਹੈ ਕਿ ਭਾਰਤੀ ਫੌਜ ਦਾ ਮੁਖੀ ਜਿਹਦੀ ਟਰਮ ਖਤਮ ਹੋ ਰਹੀ ਸੀ, ਉਹਨੂੰ 1 ਮਹੀਨੇ ਦੀ ਐਕਸਟੈਂਸ਼ਨ ਦੇ ਦਿੱਤੀ ਗਈ। ਹੁਣ ਉਹਦਾ 1 ਮਹੀਨੇ ਦੀ ਐਕਸਟੈਂਸ਼ਨ ਦੇਣ ਦਾ ਮਤਲਬ ਇਹ ਹੈ ਕਿ 2 ਜਿਹੜੇ ਸੀਨੀਅਰ ਮੋਸਟ ਲੈਫਟੀਨੈਂਟ ਜਨਰਲ ਜਿਹੜੇ ਸੀਨੀਅਰਟੀ ਲਾਈਨ ਸੀ ਉਹਦੇ ਤੋਂ ਬਾਅਦ, ਉਹ ਉਸ ਮਹੀਨੇ ਦੇ ਵਿੱਚ ਰਿਟਾਇਰ ਹੋ ਜਾਂਦੇ ਨੇ। ਸੋ ਇਸੇ ਨੂੰ ਹੀ ਕੰਟੀਨਿਊ ਰੱਖਣ ਦਾ ਮਤਲਬ ਇਹ ਹੈ ਵੀ ਇਹ ਤਾਂ ਇਹਨਾਂ ਦਾ ਟਰਸਟਵਰਦੀ ਹੈ। ਇਹਦੇ ਰਾਹੀਂ ਤਾਂ ਉਹਨਾਂ ਨੇ ਕਈ ਡਰਾਮੇਬਾਜ਼ੀਆਂ ਕੀਤੀਆਂ ਹੋਈਆਂ। ਜਿਹੜਾ ਪਿਛਲੇ ਨੇ ਨਹੀਂ ਸੀ ਪਹਿਲਾਂ ਅਗਨੀਵੀਰ ਮੰਨਿਆ, ਇਹਦੇ ਰਾਹੀਂ ਅਗਨੀਵੀਰ ਭਰਤੀ ਕੀਤੇ ਹੋਏ ਨੇ, ਜਿਹਦਾ ਨਾਮ ਮੋਦੀ ਨੇ ਆਪਣੇ ਕਿਸੇ ਚੋਣ ਜਲਸੇ 'ਚ ਨਹੀਂ ਲਿਆ ਕਿ ਬਈ ਫੌਜੀ 4 ਸਾਲ ਲਈ 4 ਸਾਲ ਬਾਅਦ ਹੈ ਕਿ ਉਹਨੂੰ ਘਰਾਂ ਨੂੰ ਜਾਓ। ਇਹਨਾਂ ਹਾਲਾਤਾਂ 'ਚ ਕਦੇ ਨਹੀਂ ਹੋਇਆ ਇਸ ਤਰੀਕੇ ਨਾਲ ਕਿ ਜੀ ਫੌਜੀ ਮੁਖੀ ਦਾ ਤੁਸੀਂ ਮਹੀਨੇ ਦੀ ਟਰਮ ਵਧਾ ਰਹੇ ਹੋ। ਸੋ ਇਹਦਾ ਮਤਲਬ ਇਹ ਹੈ ਵੀ ਜੇ ਇਹਨਾਂ ਨੇ ਮੈਂਟਲੀ ਇਹ ਪ੍ਰਿਪੇਅਰ ਨੇ ਕਿ ਜੇ ਲੋਕਾਂ ਦੇ ਵਿੱਚ ਜੋ ਨਤੀਜੇ ਐਕਸਪੈਕਟਡ ਨੇ ਉਹਦੇ ਮੁਤਾਬਕ ਨਾ ਆਏ, ਲੋਕਾਂ 'ਚ ਬਗਾਵਤ ਹੋਈ ਤਾਂ ਫੌਜ ਵਰਤਣੀ ਪਈ ਤੇ ਫੌਜ ਰਾਹੀਂ ਵੀ ਉਹਦਾ ਕੰਟਰੋਲ ਲੈਣਾ ਪਿਆ ਤੇ ਹਿਚਕਿਚਾਣਗੇ ਨਹੀਂ। ਜਿਸ ਕਿਸਮ ਦੀ ਤੁਸੀਂ ਬਾਡੀ ਲੈਂਗੁਏਜ ਇਹਨਾਂ ਦੀ ਦੇਖਦੇ ਹੋ, ਮੋਦੀ ਦੀ, ਅਮਿਤ ਸ਼ਾਹ ਦੀ, ਲੇਕਿਨ ਖਿਸਕੇ ਹੋਏ ਨੇ, ਹਿੱਲੇ ਹੋਏ ਨੇ। ਮੋਦੀ ਮੂੰਹੋਂ ਕੁਛ ਕਹਿਣਾ ਚਾਹੁੰਦਾ, ਲਫ਼ਜ਼ ਕੋ ਹੋਰ ਬਣ ਜਾਂਦਾ ਹੈ। ਜਦੋਂ ਤੁਹਾਡੇ ਇਸ ਕਿਸਮ ਦੇ ਘਬਰਾਹਟ ਤਾਂ ਜ਼ਾਹਰ ਹੈ ਇਹਨਾਂ ਦੇ, ਉਹਨਾਂ ਦੇ ਚਿਹਰਿਆਂ ਦੇ ਉੱਤੇ ਹੈਗੀ। ਪਰ ਹੁਣ ਮੈਨੂੰ ਇਹ ਨਜ਼ਰ ਆਉਂਦਾ ਵੀ ਜੇ ਇਨ ਕੇਸ ਇਹ ਬਣ ਵੀ ਜਾਏ, ਆਪੋਜੀਸ਼ਨ ਦਾ ਬਲੌਕ ਵੀ ਬਣ ਜਾਏ, ਪਹਿਲਾਂ ਤਾਂ ਇਹ ਜਿਹੜੇ ਨੇ ਰਾਹੁਲ ਗਾਂਧੀ ਔਰ ਉਹ ਤੇਜਸਵੀ ਯਾਦਵ ਬਿਹਾਰ ਦਾ ਔਰ ਮੁਲਾਇਮ ਸਿੰਘ ਯਾਦਵ ਦਾ ਮੁੰਡਾ ਕੀ ਨਾਂ ਉਹਦਾ, ਅਭਿਨਵ ਕੇ ਕੀ ਹੈ ਹਾਂਜੀ, ਉਸ ਦਾ ਅਖਿਲੇਸ਼ ਯਾਦਵ, ਇਹ ਸਾਰੇ ਤੇ ਮਮਤਾ ਬੈਨਰਜੀ ਨੇ ਆਪਣਾ ਸਿਰ ਚੁੱਕਣਾ ਜਾਂ ਜਿਹੜੀਆਂ ਰੀਜਨਲ ਪਾਰਟੀਜ਼ ਨੇ ਉਹ ਬੀਜੂ ਪਟਨਾਇਕ ਦੇ ਮੁੰਡੇ ਦੀ ਹੋਏ, ਨਵੀਨ ਪਟਨਾਇਕ ਦੀ, ਜਾਂ ਹਰ ਇੱਕ ਨੇ ਆਪੋ ਆਪਣਾ ਪਾਊਂਡ ਆਫ ਫਲੈਸ਼ ਮੰਗਣਾ। ਔਰ ਇਹਨਾਂ ਦਾ ਹਾਲ ਮੁੜ ਕੇ ਉਵੇਂ ਹੀ ਹੋਣਾ ਜਿਵੇਂ ਉਹ ਮੁਰਾਰਜੀ ਦੇਸਾਈ ਦੀ ਜਿਹੜੀ ਜਨਤਾ ਗਵਰਨਮੈਂਟ ਬਣੀ ਸੀ ਕਿ ਵੀ ਉਹ ਇੱਕ ਦੂਜੇ ਨੂੰ ਕੀਤਾ। ਔਰ ਇਹਨਾਂ ਨੇ ਇਕੱਲਾ ਇਹੀ ਨਹੀਂ ਵੀ ਉਹਨਾਂ ਦੀ ਉਹ ਸਰਕਾਰ ਬਣ ਦੇਣਗੇ, ਜੇ ਇਹ 200 ਤੇ ਵੀ ਪਹੁੰਚ ਜਾਂਦੇ ਨੇ, 200 ਦੇ ਵੀ ਨੇੜੇ, ਇਹਨਾਂ ਨੇ ਰਾਤੋਂ ਰਾਤ ਜਿਹੜਾ ਉਹ ਸੌਦੇਬਾਜ਼ੀ ਕੀਤੀ ਹੋਣੀ ਹੈ, ਕਿਸੇ ਨੂੰ ਕੁਛ ਦੇ, ਕਿਸੇ ਨੂੰ ਕੁਛ ਦੇ। ਲੇਕਿਨ ਜੇ ਇਹਦੇ ਤੁਸੀਂ ਬਿਯੋਂਡ ਜਾਣਦੇ ਹੋ ਜਿਸ ਕਿਸਮ ਦਾ ਇਸ ਵੇਲੇ ਇਹਨਾਂ ਦੇ ਵਿੱਚ ਘਬਰਾਹਟ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਪ੍ਰੈਜ਼ੀਡੈਂਟ ਖੜਗੇ ਨੇ ਬਿਲਕੁਲ ਅੱਜ ਠੀਕ ਕਿਹਾ। ਉਹਨੇ ਕਿਹਾ ਕਿ ਵੀ ਇਹ ਜਿਹੜਾ BJP's 400 ਪਾਰ ਕਲੇਮਸ ਬਕਵਾਸ, won't cross 200 seats, Congress chief Khadge. He said BJP was non-existent in Tamil Nadu, Kerala and Telangana and not strong in Karnataka. ਇਹ ਸਾਊਥੀਆਂ ਸਟੇਟਾਂ ਦਾ ਜ਼ਿਕਰ ਹੈ ਕਿਉਂਕਿ ਕੁਝ ਜਿਹੜੇ ਐਨਾਲਿਸਟ ਨੇ ਉਹ ਇਹ ਕਹਿ ਰਹੇ ਸੀ ਕਿ ਜੀ ਜਿਹੜਾ ਯੂਪੀ, ਬਿਹਾਰ ਜਾਂ ਰਾਜਸਥਾਨ ਜਾਂ ਇਹ ਹਿਮਾਚਲ ਦੇ ਵਿੱਚ ਲਾਸ ਹੋਏਗਾ BJP ਦਾ, ਉਹਦੀ ਭਰਪਾਈ ਸਾਊਥ ਦੇ ਵਿੱਚ ਹੋਏਗੀ। ਸੋ ਇਹ ਵੀ ਉਹਨੇ ਰੂਲ ਆਊਟ ਕੀਤਾ ਖੜਗੇ ਨੇ, ਰਾਈਟਲੀ ਸੋ। ਔਰ ਨਾਲ ਦੀ ਨਾਲ ਉਹਨਾਂ ਦਾ ਇਹ ਕਹਿਣਾ ਕਿ ਵੀ BJP ਜਿਹੜੀ ਹੈ ਇਹ ਸਾਰੇ ਪਾਸੇ ਲੂਜ਼ਰ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਅਮਿਤ ਸ਼ਾਹ ਔਰ ਦੂਜੇ ਝੂਠ ਬੋਲ ਰਹੇ ਨੇ ਕਿਉਂਕਿ ਇਹ ਕੋਈ ਨਾ ਕੋਈ ਮਿਸਚਿਫ ਕਰਨਾ ਚਾਹੁੰਦੇ ਨੇ ਔਰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦਾ ਬਹਾਨਾ ਬਣਾ ਕੇ ਵੀ ਇਹ ਕੁਝ ਕਰ ਸਕਦੇ ਨੇ। ਲੇਕਿਨ ਮੈਨੂੰ ਇਹ ਲੱਗਾ ਕਿ ਵੀ ਇਹ ਜਦੋਂ ਡੁੱਬ ਰਿਹਾ ਹੁੰਦਾ ਹੈ ਜਹਾਜ਼ ਤੇ ਫਿਰ ਕੀ ਨੋਟੰਕੀ ਮਾਸਟਰ ਕਰੇਗਾ। ਔਰ ਇਹ ਖਬਰ ਪੋਸਟ ਪੋਲ ਕੈਂਪੇਨ, ਪ੍ਰਾਈਮ ਮਿਨਿਸਟਰ ਮੋਦੀ ਟੂ ਮੈਡੀਟੇਟ ਐਟ ਵਿਵੇਕਾਨੰਦ ਰੌਕ ਮੈਮੋਰੀਅਲ ਇਨ ਕੰਨਿਆ ਕੁਮਾਰੀ। ਹੁਣ ਬਹੁਤ ਵਾਰ ਜਦੋਂ ਭਾਰਤ ਦੀ ਜੋਗਰਾਫੀਆ ਨੂੰ ਬਿਆਨ ਕੀਤਾ ਜਾਂਦਾ ਤੇ ਇਹ ਲਫ਼ਜ਼ ਕਿਹਾ ਜਾਂਦਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ। ਹੁਣ ਕੰਨਿਆ ਕੁਮਾਰੀ ਤਮਿਲਨਾਡੂ, ਕੇਰਲਾ, ਇਹ ਇੰਡੀਆ ਦਾ ਸਾਊਥ ਹੈ। ਔਰ ਜਿਵੇਂ ਬੁੱਧ ਬਾਰੇ ਕਿਹਾ ਜਾਂਦਾ ਹੈ ਕਿ ਜੀ ਜਦੋਂ ਬੁੱਧ ਉਹਨੇ ਆਪਣਾ ਘਰ-ਬਾਰ ਛੱਡਿਆ, ਸੌਂ ਰਹੀ ਪਤਨੀ, ਛੋਟਾ ਬੱਚਾ ਰਾਹੁਲ 2-3 ਸਾਲ ਦਾ, ਉਹਨੂੰ ਛੱਡ ਕੇ ਨਿਕਲਿਆ ਸੱਚ ਦੀ ਭਾਲ ਦੇ ਵਿੱਚ, ਭੁੱਖਾ ਰਿਹਾ, ਪਿਆਸਾ ਰਿਹਾ, ਕਿਤੇ ਰਿਹਾ ਔਰ ਫਾਈਨਲੀ ਉਹ ਬਹੁਤ ਗਿਆ ਚ ਇੱਕ ਦਰਖਤ ਦੇ ਥੱਲੇ ਉਹਨੂੰ ਗਿਆਨ ਹੋਇਆ। ਪਰ ਉਹਨੇ ਪਹਿਲਾ ਜਿਹੜਾ ਆਪਣਾ ਜਦੋਂ ਐਨਲਾਈਟਨਮੈਂਟ ਹੁੰਦੀ ਹੈ ਸਾਰਨਾਥ ਜਿਹੜੀ ਬਨਾਰਸ ਤੋਂ ਕੁਛ ਮੀਲ ਬਾਹਰ ਹੈ, ਉੱਥੇ ਜਾ ਕੇ ਉਹਨੇ ਆਪਣਾ ਪਹਿਲਾ ਮੈਸੇਜ ਦਿੱਤਾ ਸੀ। ਸੋ ਇਵੇਂ ਹੀ ਵਿਵੇਕਾਨੰਦ ਜਿਹਦਾ ਬਚਪਨ ਦਾ ਨਾਂ ਨਰਿੰਦਰ ਸੀ, ਰਾਮਾ-ਕ੍ਰਿਸ਼ਨਾ ਪਰਮਹੰਸ ਦੇ ਸੰਪਰਕ 'ਚ ਆਇਆ ਔਰ ਕਿਵੇਂ ਆ ਜਿਹੜੀ ਹੈ ਰੂਹਾਨੀਅਤ ਦੀ ਨਾਸਤਿਕਤਾ ਵੱਲ ਸੀ, ਪਰ ਇੱਕ ਰੂਹਾਨੀਅਤ ਦੀ ਚੇਟਕ ਲੱਗੀ
ਥਾਂ ਥਾਈਂ ਜਿਹੜਾ ਉਹ ਘੁੰਮਦਾ ਰਿਹਾ, ਉਹਨੂੰ ਭਟਕਣਾ ਕਹਿ ਲਓ ਰੂਹਾਨੀਅਤ ਦੀ ਦੁਨੀਆ 'ਚ, ਜਾਂ ਉਸ ਨੂੰ ਸੱਚ ਨੂੰ ਤੁਸੀਂ ਭਾਲਣ ਦੇ ਲਈ ਤੁਸੀਂ ਤੁਰੇ ਹੋਏ ਹੋ। ਔਰ ਇਹ ਇੱਕ ਵੱਡੀ ਰੌਕ ਹੈ ਜਿਹਨੂੰ ਵਿਵੇਕਾਨੰਦ ਰੌਕ ਮੈਮੋਰੀਅਲ ਕਿਹਾ ਜਾਂਦਾ ਹੈ, ਕੰਨਿਆ ਕੁਮਾਰੀ, ਜਿੱਥੇ ਐਨ ਸਮੁੰਦਰ ਜਾ ਕੇ ਐਂਡ ਹੁੰਦਾ ਹੈ, ਕਿ ਉੱਥੇ ਬੈਠੇ 3 ਦਿਨ ਜਦੋਂ ਵਿਵੇਕਾਨੰਦ ਨੇ ਉੱਥੇ ਫਾਈਨਲੀ ਉਹ ਬੈਠਾ, ਤੇ ਉਹਨੂੰ ਜਿਹੜਾ ਵਿਜ਼ਨ ਸੀ ਕਿ ਜੀ ਭਾਰਤ ਮਾਤਾ ਦਾ ਕੀ ਵਿਜ਼ਨ ਹੈ, ਤੇ ਇੰਡੀਆ ਦੀਆਂ ਔਰ ਜੀਓਗ੍ਰਾਫੀਕਲ ਔਰ ਸਪਿਰਿਚੁਅਲ ਔਰ ਉਹ ਇਹਦੇ ਨਾਲ ਜੋੜਿਆ ਜਾਂਦਾ। ਹਾਲਾਂ ਵਿਵੇਕਾਨੰਦ ਡਾਈਡ ਟੂ ਯੰਗ, ਆਈ ਥਿੰਕ 40 ਸਾਲ ਦਾ ਵੀ ਨਹੀਂ ਸੀ ਜਦੋਂ ਦੀ ਮੌਤ ਹੋਈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਬਹੁਤ ਜ਼ਬਰਦਸਤ ਔਰੇਟਰ ਸੀ ਜੀ। ਵਿਵੇਕਾਨੰਦ ਨੇ ਸਭ ਤੋਂ ਪਹਿਲਾਂ ਜਿਹੜਾ ਹਿੰਦੂਇਜ਼ਮ ਹੈ ਕਾਨਸੈਪਟ, ਉਹ ਅਮਰੀਕਾ ਦੇ ਵਿੱਚ ਇੰਟਰੋਡਿਊਸ ਕਰਵਾਇਆ 1893 'ਚ, ਜਦੋਂ ਵਰਲਡ ਪਾਰਲੀਮੈਂਟ ਆਫ ਰਿਲੀਜਨ ਸ਼ਿਕਾਗੋ 'ਚ ਹੋਈ, ਤੇ ਉਹਦੇ 'ਚ ਵਿਵੇਕਾਨੰਦ ਆਇਆ ਔਰ ਉਹਦੇ 'ਚ ਉਹਨੇ ਐਡਰੈਸ ਕੀਤਾ। ਬਾਅਦ ਦੇ ਵਿੱਚ ਉਸ ਦੇ ਕੰਪਲੀਟ ਵਰਕਸ ਆਫ ਵਿਵੇਕਾਨੰਦ ਵੀ ਨੇ। ਇੱਕ ਅਮਰੀਕਨ ਲੇਡੀ ਜਿਹੜੀ ਉਹਦੀ ਫਾਲੋਅਰ ਬਣੀ, ਜਿਹਦਾ ਨਾਮ ਉਹਨੇ ਨਿਵੇਦਤਾ ਰੱਖਿਆ। ਔਰ ਵਿਵੇਕਾਨੰਦ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਾਰੀਫ 'ਚ, ਸਿੱਖਾਂ ਦੀ ਤਾਰੀਫ 'ਚ ਵੀ ਬੜਾ ਕੁਛ ਕਿਹਾ ਹੋਇਆ। ਲੇਕਿਨ ਅਲਟੀਮੇਟਲੀ ਵਿਵੇਕਾਨੰਦ ਜਿਹੜਾ ਉਹ ਜਿਸ ਹਿੰਦੂ ਤਵਾ ਦੇ ਥਾਟ ਨੂੰ ਅੱਜ ਇਹ ਪ੍ਰੀਚ ਕਰ ਰਹੇ ਨੇ, ਉਹਦੇ ਬਿਲਕੁਲ ਆਪੋਜ਼ਿਟ ਖੜਦਾ। ਉਹਦੇ ਲਈ ਈਵਨ ਗਊ ਮਾਸ ਜਾਂ ਦੂਸਰੀਆਂ ਚੀਜ਼ਾਂ ਇਹ ਮੈਟਰ ਨਹੀਂ ਕਰਦੀਆਂ। ਵਿਵੇਕਾਨੰਦ ਨੇ ਕਲਚਰਲ ਔਰ ਸਪਿਰਿਚੁਅਲ ਡੈਫੀਨੇਸ਼ਨ ਦੇ ਵਿੱਚ ਭਾਰਤ ਨੂੰ ਜਿਹੜਾ ਹੈ ਜਾਂ ਉਸ ਖਿੱਤੇ ਨੂੰ, ਸਬ ਕੰਟੀਨੈਂਟ ਨੂੰ ਦੇਖਿਆ। ਪਰ ਕਿਉਂਕਿ ਅੱਜ ਜਦੋਂ ਇਹਨਾਂ ਨੇ ਹਿੰਦੂਤਵਾ ਦਾ ਆਪਣਾ ਸੌਦਾ ਵੇਚਣਾ, ਤੇ ਫਿਰ ਮੂਰਤੀ ਪੂਜਾ ਦਾ ਵਿਰੋਧ ਕਰਨ ਵਾਲੇ ਦਿਆਨੰਦ ਦੇ ਆਰੀਆ ਸਮਾਜੀ ਵੀ ਇਹਨਾਂ ਦੇ ਖੈਮੇ 'ਚ ਨੇ। ਵਿਵੇਕਾਨੰਦ ਨੂੰ ਵੀ ਇਹ ਔਨ ਕਰਦੇ ਨੇ। ਜਿਹੜੇ ਅਸ਼ਟਧਾਮ ਦੇ ਨਾਂ ਥੱਲੇ ਜਿਹੜਾ ਉਹ ਦੂਸਰਾ ਗੁਜਰਾਤ ਦੇ ਵਿੱਚ ਇਹਨਾਂ ਨੂੰ ਵੜਨ ਨਹੀਂ ਦਿੰਦੇ ਜਾਂ ਜਿਨ੍ਹਾਂ ਨੂੰ ਬਿਲਕੁਲ ਨੈਗੇਟਿਵ ਕਰਦੇ ਨੇ, ਉਹਨਾਂ ਦੇ ਜਿੰਨੇ ਮੰਦਰ ਨੇ ਉਹਨਾਂ ਨੂੰ ਤਾਂ ਰਾਹ ਨੇ ਆਪਣੇ ਹੈੱਡਕੁਆਟਰ ਬਣਾਇਆ ਹੋਇਆ। ਜਿੰਨੇ ਵੀ ਈਵਨ ਆ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਦੂਜਿਆਂ ਜਿਹੜੇ ਵੈਂਡਲਿਜ਼ਮ ਦੀ ਇਹਨਾਂ ਨੇ ਸ਼ਿਕਾਇਤ ਕੀਤੀ, ਸਾਰੇ ਉਹ ਅਕਸ਼ਧਾਮ ਮੰਦਰ ਨੇ ਜਿਨ੍ਹਾਂ ਦੇ ਨਾਲ ਪੂਰੀ ਟੱਕਰ ਹੈ, ਕਿਉਂਕਿ ਜਿਹੜਾ ਅਕਸ਼ਧਾਮ ਮਾੜਾ ਉਹ ਆਪਣੇ ਆਪ ਨੂੰ ਵੀ ਵਿਸ਼ਨੂੰ ਕਹਿੰਦਾ। ਸੋ ਇੱਕ ਵੱਖਰੀ ਕਹਾਣੀ ਹੈ। ਪਰ ਇਹੀ ਮੋਦੀ ਜਦੋਂ ਪਿਛਲੀਆਂ ਚੋਣਾਂ ਤੋਂ ਬਾਅਦ ਆਇਆ ਸੀ ਜੀ, ਕੇਦਾਰਨਾਥ ਪਹੁੰਚ ਗਿਆ, ਉੱਥੇ ਵੜ ਗਿਆ ਅੰਦਰ, ਕੈਮਰੇ ਵੀ ਅੰਦਰ ਵੜ ਗਿਆ, ਅੱਖਾਂ ਬੰਦ ਕਰਕੇ ਬੈਠਾ ਹੈ, ਗੁਫਾ 'ਚ ਦਿਖਾ ਰਹੇ ਨੇ ਜੀ ਮੋਦੀ ਭਗਤੀ ਕਰ ਰਿਹਾ। ਹੁਣ ਜਿਹੜਾ ਇਹ ਖਬਰ ਇਹਨਾਂ ਨੇ ਲਵਾਈ ਕਿ ਜੀ ਮੋਦੀ ਵੀ 3 ਦਿਨ ਤੇ 3 ਰਾਤਾਂ ਉਸ ਰੌਕ ਦੇ ਉੱਤੇ ਜਿੱਥੇ ਵਿਵੇਕਾਨੰਦ ਨੇ ਮੈਡੀਟੇਸ਼ਨ ਕੀਤੀ ਸੀ। ਔਰ ਉਸ ਤੋਂ ਵੀ ਪਹਿਲੇ ਇੱਕ ਕਹਾਣੀ ਇਹਨਾਂ ਨੇ ਪਾਰਬਤੀ ਨਾਲ ਜੋੜੀ ਹੋਈ ਹੈ ਕਿ ਪਾਰਬਤੀ ਵੀ ਸ਼ਿਵ ਜੀ ਜਦੋਂ ਲੱਭ ਨਹੀਂ ਸੀ ਰਿਹਾ, ਤੇ ਉਹ ਇੰਨੀ ਕੁ ਵਿਆਕੁਲ ਹੋ ਕੇ ਉਸ ਚਟਾਨ ਤੇ ਬਹਿ ਕੇ ਸ਼ਿਵ ਜੀ ਨੂੰ ਜਿਹੜੀ ਆ ਲੱਭ ਰਹੀ ਸੀ ਔਰ ਉੱਥੇ ਕੀਤਾ। ਸੋ ਹੁਣ ਮੋਦੀ ਜੀ ਜਿਹੜੇ ਨੇ ਉਹ ਉੱਥੇ ਜਾ ਰਹੇ ਨੇ। ਔਰ ਇਹ ਜਦੋਂ ਲਾਸਟ ਚਰਨ ਖਤਮ ਹੋਇਆ, 3 ਦਿਨ ਤੇ 3 ਰਾਤਾਂ ਜਿਹੜਾ ਉਹ ਸਮੁੰਦਰ ਦੇ ਉੱਤੇ ਬੈਠ ਕੇ ਜਿਹੜਾ ਉਹ ਆਪਣਾ ਹਲਵਾ ਮਾਂਡਾ ਖਾਣਗੇ। ਔਰ ਕੈਮਰੇ ਉੱਥੇ ਵੀ ਹੋਣੇ ਹੀ ਚਾਹੀਦੇ ਨੇ, ਮੋਦੀ ਜੀ ਭਗਤੀ ਕਰਦੇ ਨਜ਼ਰ ਆਉਣ। ਪਰ ਮੈਨੂੰ ਇਹ ਖਿਆਲ ਆਇਆ, ਮੈਂ ਕਿਹਾ ਵੀ ਇਹ ਹੁਣ ਜਦੋਂ ਇਸ ਕਿਸਮ ਦੇ ਲਫ਼ਜ਼ ਯੂਜ਼ ਕਰਦੇ ਨੇ ਕਿ ਭਗਤੀ ਕਰੇਗਾ ਦੂਜਾ, ਤੇ ਇੱਕ ਇਹਨਾਂ ਦੀ ਟਰਮ ਹੀ ਹੁੰਦੀ ਹੈ, ਉਹਨੂੰ ਜਲ ਸਮਾਧੀ ਕਹਿੰਦੇ। ਸਵਾਮੀ ਰਾਮ ਤੀਰਥ ਜਿਹੜਾ ਇੱਕ ਹੋਰ ਇਸ ਕਿਸਮ, ਜਿਵੇਂ ਵਿਵੇਕਾਨੰਦ ਨੇ ਆਪਣੇ ਢੰਗ ਨਾਲ ਹਿੰਦੂਇਜ਼ਮ ਨੂੰ ਵੈਸਟ ਦੇ ਵਿੱਚ ਔਰ ਦੂਸਰਿਆਂ 'ਚ ਇੰਟਰੋਡਿਊਸ ਕਰਵਾਇਆ, ਇਸੇ ਤਰ੍ਹਾਂ ਇੱਕ ਮੈਥਮੈਟਿਕਸ ਦੇ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਸਵਾਮੀ ਰਾਮ ਤੀਰਥ ਸੀ, ਜਿਹੜੇ ਵੀ ਐਂਡ ਸੋ ਕਾਲਡ ਐਨਲਾਈਟਨਮੈਂਟ ਤੋਂ ਬਾਅਦ ਉਹ ਇੰਨਾ ਕੁ ਉਹਨਾਂ ਨੇ ਆਪਣਾ ਨਾਮ ਬਣਾਇਆ। ਔਰ ਕਈ ਜਿਹੜੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਵੀ ਈਵਨ ਉਹਨਾਂ ਦੀ ਜਿਹੜੀ ਪਹੁੰਚ ਹੈ ਵਿਵੇਕਾਨੰਦ ਨਾਲੋਂ ਵੀ ਟਾਈਮ ਫਰੇਮ ਆਲਮੋਸਟ ਉਹੀ ਹੈ। ਔਰ ਰਾਮ ਤੀਰਥ ਦੀ ਸਪੈਲ ਦੇ ਵਿੱਚ ਈਵਨ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਬਾਅਦ ਦੇ ਵਿੱਚ ਵਾਪਸ ਸਿੱਖੀ ਦੇ ਵਿੱਚ ਮੁੜੇ, ਔਰ ਉਹਨਾਂ ਨੇ ਜੋ ਕੁਛ ਲਿਖਿਆ ਉਹ ਆਪਣੇ ਆਪ 'ਚ ਹੀ। ਹੁਣ ਪਿੱਛੇ ਜਦੋਂ ਕਾਰਟਰੇਟ ਪੈਰੇਡ ਸੀ, ਸੋ ਉਹਨਾਂ ਨੇ ਪ੍ਰਬੰਧਕਾਂ ਨੇ ਸਾਰਿਆਂ ਨੂੰ ਹੀ, ਜਿਵੇਂ ਅਜਮੇਰ ਸਿੰਘ ਹੋਰਾਂ ਨੂੰ, ਮੈਨੂੰ ਆਨਰ ਕੀਤਾ, ਜਾਂ ਜਿਹੜੇ ਦੂਸਰੇ ਮੇਅਰ ਆਏ ਹੋਏ ਸੀ ਸ਼ਹਿਰਾਂ ਦੇ ਔਰ ਕਾਂਗਰਸਮੈਨ ਔਰ ਦੂਸਰੇ, ਤੇ ਮੈਂ ਆ ਕੇ ਘਰੋਂ ਖੋਲ੍ਹਿਆ ਤਾਂ ਉਹਦੇ 'ਚ 2 ਕਿਤਾਬਾਂ ਸੀ ਪ੍ਰੋਫੈਸਰ ਪੂਰਨ ਸਿੰਘ ਦੀਆਂ, ਦਾ 10 ਮਾਸਟਰਸ ਐਂਡ ਸਪਿਰਿਟ ਬੋਰਨ ਪੀਪਲ। ਇੱਕਦਮ ਮੇਰਾ ਧਿਆਨ 80s ਵੱਲ ਚਲਾ ਗਿਆ ਕਿ ਮੈਂ ਜਦੋਂ ਅਮਰੀਕਾ ਦੀ ਧਰਤੀ ਦੇ ਉੱਤੇ ਉਤਰਿਆ ਤੇ ਮੇਰੇ ਝੋਲੇ ਦੇ ਵਿੱਚ ਆਪਣੇ ਰੂਟੀਨ ਕੁਰਤੇ ਪਜਾਮੇ 2-4 ਔਰ
ਕਸ਼ਹਿਰੇ ਬਨਾਨਾ ਤੋਂ ਇਲਾਵਾ ਸਿਰਫ 2 ਹੀ ਕਿਤਾਬਾਂ ਸੀ, ਉਹਦਾ 10 ਮਾਸਟਰਸ ਐਂਡ ਸਪਿਰਿਟ ਬੋਰਨ ਪੀਪਲ। ਜੀ ਸੋ ਕੁਝ ਚੀਜ਼ਾਂ ਤੁਹਾਨੂੰ ਇੱਕਦਮ ਜੋੜਦੀਆਂ ਨੇ ਕਿ ਵੀ ਉਦੋਂ ਵੀ ਕਿੰਨੀਆਂ ਇਨਸਪਾਇਰਿੰਗ ਸੀ ਜਾਂ ਮੇਰੇ ਲਈ ਕਿੰਨੀਆਂ ਇੰਪੋਰਟੈਂਟ ਸੀ। ਬਿਲਕੁਲ। ਸੋ ਉਹ ਪ੍ਰੋਫੈਸਰ ਪੂਰਨ ਸਿੰਘ ਜਿਨ੍ਹਾਂ ਨੇ ਮੁੜ ਕੇ ਭਾਈ ਵੀਰ ਸਿੰਘ ਹੋਰਾਂ ਦੀ ਸੰਗਤ ਚ ਆ ਕੇ ਵਾਪਸ ਸਿੱਖੀ ਵੱਲ ਮੁੜੇ, ਉਹ ਇੰਨਾ ਜ਼ਿਆਦਾ ਕਿਉਂਕਿ ਜਿੱਥੇ ਪ੍ਰੋਫੈਸਰ ਪੂਰਨ ਸਿੰਘ ਪੜ੍ਹਦੇ ਸੀ ਲਾਹੌਰ, ਜਿੱਥੇ ਪ੍ਰੋਫੈਸਰ ਸੀ, ਲਿੰਕ ਇਹਨਾਂ ਦੇ ਨਾਲ ਸੀ। ਸੋ ਪ੍ਰੋਫੈਸਰ ਪੂਰਨ ਸਿੰਘ ਆਪਣੀ ਪੜ੍ਹਾਈ ਦੇ ਲਈ ਜਾਪਾਨ ਗਏ, ਸ਼ਾਇਦ ਕੈਮਿਸਟਰੀ ਦੇ ਵਿੱਚ ਕੋਈ ਡਿਗਰੀ ਲੈ ਰਹੇ ਸੀ, ਤੇ ਇਹ ਰਾਮ ਤੀਰਥ ਉੱਥੇ ਪਹੁੰਚ ਗਏ। ਔਰ ਉਦੋਂ ਤੱਕ ਸਪਿਰਿਚੁਅਲੀ ਥੋੜਾ ਬਹੁਤ ਐਨਲਾਈਟਨਮੈਂਟ ਵਾਲਾ ਕੰਮ ਸੀ, ਔਰ ਉਹ ਇੰਨੀ ਤੇਜ਼ੀ ਨਾਲ ਪੂਰਨ ਸਿੰਘ ਇਹਨਾਂ ਦੀ ਸਪੈਲ 'ਚ ਆਏ ਕਿ ਉਹ ਵੀ ਯੋਗੀ ਬਣ ਗਏ, ਸਿਰ ਮੂੰਹ ਬਣਾ ਦਿੱਤਾ, ਔਰ ਸਵਾਮੀ ਰਾਮ ਤੀਰਥ ਦੇ ਚੇਲੇ ਬਣ ਗਏ। ਔਰ ਈਵਨ ਪ੍ਰੋਫੈਸਰ ਪੂਰਨ ਸਿੰਘ ਨੇ ਕਿਤਾਬ ਵੀ ਲਿਖੀ ਹੋਈ ਹੈ, ਮਾਈ ਫਰੈਂਡ ਸਵਾਮੀ ਰਾਮ ਤੀਰਥ ਦੇ ਥੱਲੇ। ਸੋ ਮੈਂ ਉਹ ਦੇਖਦਾ ਵੀ ਰਾਮ ਤੀਰਥ ਦਾ ਐਂਡ ਜਦੋਂ ਇਹ ਹੁੰਦਾ ਹੈ, ਤੇ ਰਾਮ ਤੀਰਥ ਬਾਰੇ ਇਹ ਹੈ ਕਿ ਜੀ ਉਹ ਜਦੋਂ ਉਹਨਾਂ ਦਾ ਐਂਡ ਆਇਆ ਤੇ ਉਹਨਾਂ ਨੇ ਗਏ ਔਰ ਉਹਨਾਂ ਨੇ ਜਾ ਕੇ ਪਤਾ ਨਹੀਂ ਗੰਗਾ ਦੇ ਵਿੱਚ ਜਾਂ ਕਿਹੜੇ ਦਰਿਆ 'ਚ ਜਲ ਸਮਾਧੀ ਲੈ ਲਈ। ਜਲ ਸਮਾਧੀ ਮਤਲਬ ਵੀ ਤੁਸੀਂ ਛਾਲ ਮਾਰੀ ਡੁੱਬ ਗਏ, ਫਿਰ ਵਾਪਸ ਨਹੀਂ ਆਏ। ਸੋ ਮੈਂ ਕਿਹਾ ਵੀ ਮੋਦੀ ਹੁਣ ਸਮੁੰਦਰ ਦੇ ਲਾਸਟ ਕੰਢੇ ਪਹੁੰਚ ਹੀ ਗਿਆ, ਰੌਕ ਮੈਮੋਰੀਅਲ ਕੰਨਿਆ ਕੁਮਾਰੀ, ਤੇ ਇੰਨੀ ਹੁਣ ਮੋਦੀ ਤਾਂ ਹੁਣ ਕਹਿ ਹੀ ਚੁੱਕਾ ਨਾ, ਇੱਕ ਨੂੰ ਇੰਟਰਵਿਊ 'ਚ ਉਹਨੇ ਕਿਹਾ ਵੀ ਮੋਦੀ ਜੀ ਤੁਸੀਂ ਕੀ ਸੋਚਦੇ ਹੋ, ਤੁਹਾਡਾ ਜੋ ਤੁਸੀਂ ਕਰ ਰਹੇ ਹੋ। ਕਹਿੰਦਾ ਵੀ ਜਦੋਂ ਤਾਂ ਮੇਰੀ ਮਾਂ ਜਿਉਂਦੀ ਸੀ ਤੇ ਮੈਨੂੰ ਸੀ, ਮੇਰੀ ਬਾਇਓਲੋਜੀਕਲ ਮਦਰ ਹੈ, ਮੇਰੀ ਮਾਂ ਨੇ ਜੰਮਿਆ, ਪਰ ਕਹਿੰਦੇ ਜਦੋਂ ਦੀ ਮੇਰੀ ਮਾਂ ਮਰ ਗਈ ਮੈਨੂੰ ਲੱਗਦਾ ਵੀ ਮੈਂ ਬਾਇਓਲੋਜੀਕਲ ਨਹੀਂ ਹੈਗਾ, ਮੈਨੂੰ ਜੰਮਿਆ ਨਹੀਂ ਕਿਸੇ, ਮੈਂ ਉੱਤੋਂ ਹੀ ਉਤਰਿਆ, ਮੈਂ ਤਾਂ ਸਿੱਧਾ ਹੀ। ਸੋ ਮੈਂ ਕਿਹਾ ਕਿ ਵੀ ਹੁਣ ਮੋਦੀ ਜੀ ਜੇ ਤੁਸੀਂ ਸਿੱਧਾ ਹੀ ਉਤਰੇ ਹੋ, ਧੰਨ ਭਾਗ ਤੁਸੀਂ ਉਤਰੇ ਹੋ, ਤੇ ਜਾ ਕੇ ਤੁਸੀਂ ਹੁਣ ਉੱਥੇ ਕੰਨਿਆ ਕੁਮਾਰੀ ਪਹੁੰਚ ਹੀ ਗਏ ਹੋ, ਉੱਥੇ ਪਾਰਵਤੀ ਤੇ ਸ਼ਿਵ ਜੀ ਦਾ ਵੀ ਮੇਲ ਹੋਇਆ, ਵਿਵੇਕਾਨੰਦ ਵੀ ਜਿਹੜੇ ਨੇ ਗਿਆਨ ਹੋਇਆ, ਤੇ ਤੁਸੀਂ ਜੇ ਜਲ ਸਮਾਧੀ ਲੈ ਲਓ ਤੇ ਘੱਟੋ ਘੱਟ ਬੀਜੇਪੀ ਵਾਲਿਆਂ ਦੇ ਵੀ ਤੁਹਾਡੇ ਤੋਂ ਜਾਓ, ਵੀ ਚੀਕਾਂ ਮਾਰ ਰਹੇ ਨੇ ਅੰਦਰ ਬੈਠੇ RSS ਸਾਡੇ, ਵੀ ਸਾਡਾ ਹੈ ਕੀ ਸੀ ਤੇ ਇਹ ਲੈ ਕਿੱਧਰ ਨੂੰ ਗਿਆ। ਸੋ ਅਸੀਂ ਹੋਪ ਕਰਦੇ ਹਾਂ ਕਿ ਮੋਦੀ ਜੀ ਜੇ ਜਲ ਸਮਾਧੀ ਲੈ ਲੈਣ ਤੇ ਉਹਦਾ ਜਿੱਥੇ ਇੰਨੇ ਮੰਦਿਰ ਹੋਰ ਬਣੇ ਨੇ ਕਿ ਮੋਦੀ ਜੀ ਦਾ ਮੰਦਿਰ ਵੀ ਬਣ ਜਾਏਗਾ। ਸੱਚਮੁੱਚ ਪਹਿਲਾਂ ਹੀ ਉਹ ਕਹਿੰਦੇ ਨੇ ਕਿ ਉੱਤੋਂ ਉਤਰੇ ਨੇ, ਤਾਂ ਦੈਟ ਵਿਲ ਬੀ ਜਸਟੀਫਾਈਡ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੂੰ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।